With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 5 ਅਗਸਤ 2016 21 ਸਾਵਨ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਇਸ ਹਫਤੇ ਦੀਆਂ ਦੋ ਖਬਰਾਂ ਜਿਹੜੀਆਂ ਖਾਸ ਤੌਰ ਤੇ ਜਿਨ੍ਹਾਂ ਦਾ ਸੰਬੰਧ ਹਿਸਟਰੀ ਨਾਲ ਜਾ ਕੇ ਜੁੜਦਾ ਜੀ, ਕਿਉਂਕਿ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਔਰ ਫਰਾਈਡੇ ਅਸੀਂ ਇਸ ਨੂੰ ਹਿਸਟਰੀ ਓਰੀਐਂਟਡ ਕਿਹਾ ਇਸ ਸੈਕਸ਼ਨ ਨੂੰ। ਜੀ ਜੀ, ਹਾਲਾਂਕਿ ਸਿੱਧੇ ਤੌਰ ਤੇ ਇਤਿਹਾਸ ਤਾਂ ਨਹੀਂ ਹੈ, ਪਰ ਮੇਰੇ ਮਨ 'ਚ ਇਹ ਆ ਰਿਹਾ ਸੀ ਕਿ ਕਿਵੇਂ ਸਿਆਸੀ ਪਾਵਰ, ਰਾਜਸੀ ਸ਼ਕਤੀ ਗਲੀਆਂ ਕੂਚਿਆਂ ਦੇ ਨਾਂ ਬਦਲਦੀ ਹੈ, ਕਿਵੇਂ ਰਾਜਸੀ ਸ਼ਕਤੀ ਗੁਰੂਆਂ ਪੀਰਾਂ ਨੂੰ ਕਿਹਦਾ ਕੀ ਹੈ ਉਹਨੂੰ ਇੰਪੋਰਟੈਂਟ ਬਣਾਉਂਦੀ ਹੈ, ਜਾਂ ਨਵੇਂ ਜੋਗੀ ਪੰਡਤ ਆ ਜਾਂਦੇ ਨੇ ਜਿਨ੍ਹਾਂ ਦਾ ਰਾਜ ਹੁੰਦਾ ਜੀ, ਔਰ ਕਿਵੇਂ ਰਾਜਸੀ ਸ਼ਕਤੀ ਦੇ ਨਾਲ ਫਿਰ ਬੀਤੇ ਦੇ ਇਤਿਹਾਸ ਨੂੰ ਮਿਟਾਇਆ ਜਾਂਦਾ, ਮਿਥਿਹਾਸ ਨੂੰ ਇਤਿਹਾਸ ਬਣਾਇਆ ਜਾਂਦਾ। ਜਿਵੇਂ 1000 ਸਾਲ ਬਾਅਦ ਅਸੀਂ ਦੇਖ ਰਹੇ ਹਾਂ ਜਿਨ੍ਹਾਂ ਦੇ ਹੱਥ 'ਚ ਅੱਜ ਪੋਲੀਟੀਕਲ ਪਾਵਰ ਆਈ ਹੈ, ਤੇ ਕਿਵੇਂ ਉਹ ਆਪਣੇ ਸਮਾਜ ਦੇ ਜਿਹੜੇ ਵੀ ਅੰਗ ਨੇ, ਅਦਾਰੇ ਨੇ, ਉਹ ਜੁਡੀਸ਼ਰੀ ਹੋਏ, ਲੈਜਿਸਲੇਚਰ ਹੋਏ, ਮੀਡੀਆ ਹੋਏ, ਜਾਂ ਸਟਰੀਟ ਪਾਵਰ ਜਿਹਨੂੰ ਕਿ ਤੁਸੀਂ ਗੁੰਡਾ ਪਾਵਰ ਕਹੋਗੇ, ਉਸ ਦਾ ਇਸਤੇਮਾਲ ਕਰਕੇ ਆਪਣੀ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈ ਉਸ ਨੂੰ ਥੋਪਦੇ ਨੇ, ਦੂਸਰਿਆਂ ਨੂੰ ਸਬਮਿਟ ਕਰਵਾਉਂਦੇ ਨੇ, ਦੂਸਰਿਆਂ ਨੂੰ ਧਰਮ ਬਦਲਣ ਤੇ ਮਜਬੂਰ ਕਰਦੇ ਨੇ, ਆਪਣੀ ਜ਼ਬਾਨ ਛੱਡਣ ਤੇ ਮਜਬੂਰ ਕਰਦੇ ਨੇ ਜੀ, ਤੇ ਕਿਵੇਂ ਫਿਰ ਇਹ ਸਾਰਾ ਜ਼ੋਰੋ ਜ਼ੁਲਮ ਅਸਰ ਅੰਦਾਜ਼ ਵੀ ਹੁੰਦਾ ਹੈ। ਹਾਲਾਂ ਇਹ ਸਭ ਦੇ ਪਿੱਛੇ ਜਦੋਂ ਅਸੀਂ ਜੇ ਭਾਰਤ ਦੇ ਕੰਟੈਕਸਟ ਗੱਲ ਕਰੀਏ ਜਾਂ ਸਾਊਥ ਏਸ਼ੀਆ ਦੇ, ਜਿੱਥੇ ਪੂਰਬ ਦਾ ਫਲਸਫਾ ਜੇ ਇਸ ਨੂੰ
ਫਿਲਾਸਫੀ ਦਰਸ਼ਨ ਸ਼ਾਸਤਰ ਕਰਕੇ ਯਾਦ ਕੀਤਾ ਜਾਂਦਾ ਹੈ ਜੀ ਜਿਸ ਦੇ ਵਿੱਚ ਜਦੋਂ ਦੁਨੀਆ ਦਾ ਕਨਸੈਪਟ ਦਿੱਤਾ ਗਿਆ ਤੇ ਫਿਰ ਇਹ ਸੀ ਕਿ ਇੱਕ ਪ੍ਰਭੂ ਹੈ ਇੱਕ ਮਾਇਆ ਹੈ ਔਰ ਜਿਹੜਾ ਡਿਊਲਿਜ਼ਮ ਦਾ ਕਨਸੈਪਟ ਸੀ ਦਵੰਦ ਜਿਹਦੇ ਚ ਰੱਖਿਆ ਗਿਆ ਸੀ ਕਿ ਦੋ ਅੱਡ-ਅੱਡ ਨੇ ਔਰ ਇਹੀ ਕਾਰਨ ਸੀ ਕਿ ਰੱਬ ਤੇ ਪ੍ਰਕਿਰਤੀ ਇਸ ਨੂੰ ਅੱਡ-ਅੱਡ ਮੰਨਣ ਦੇ ਪਿੱਛੇ ਹੀ ਜਿਹੜੇ ਲੋਕ ਸੰਨਿਆਸੀ ਜਾਂ ਜੋਗੀ ਜਿਹੜੇ ਸੰਸਾਰ ਤੋਂ ਭਗੌੜੇ ਹੋ ਜਾਂਦੇ ਸੀ ਇਸ ਲਈ ਕਿ ਇਹ ਸੰਸਾਰ ਮਾਇਆ ਚ ਲਿਪਤ ਹੋਣਾ ਜਿਹੜਾ ਸੰਸਾਰ ਚ ਰਹਿਣਾ ਇਹ ਰੱਬ ਤੋਂ ਦੂਰੀ ਪਾਉਂਦਾ ਹੈ ਤੇ ਇਸ ਤੋਂ ਦੌੜ ਕੇ ਸੰਸਾਰ ਤੋਂ ਪਹਾੜਾਂ ਦੇ ਉੱਤੇ ਚੜ੍ਹ ਕੇ ਗੁਫਾਵਾਂ ਦੇ ਵਿੱਚ ਵੜ ਕੇ ਜ਼ਮੀਨ ਦੇ ਥੱਲੇ ਭੌਰੇ ਪੁੱਟ ਕੇ ਸੋ ਜਿਸ ਸਭਿਅਤਾ ਦਾ ਇਹ ਦਾਅਵਾ ਹੋਏ ਕਿ ਉਹਦੇ ਕੋਲ ਦੁਨੀਆ ਦੀ ਉਹ ਸਭ ਤੋਂ ਪੁਰਾਣੀ ਸਭਿਅਤਾਵਾਂ ਚੋਂ ਫਲਸਫਾ ਹੈ ਜਿਸ ਨੇ ਦੁਨੀਆ ਨੂੰ ਸਪਿਰਿਚੁਅਲਿਟੀ ਦਿੱਤੀ ਅਧਿਆਤਮ ਦਿੱਤਾ ਫਿਰ ਉਸ ਫਲਸਫੇ ਦਾ ਮਾਣ ਜਾਂ ਦਾਅਵਾ ਕਰਨ ਵਾਲਿਆਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਕਿ ਜੋ ਕੁਝ ਵੀ ਕੀਤਾ ਜਾਂਦਾ ਹੈ ਤਾਕਤ ਦੇ ਜ਼ੋਰ ਨਾਲ ਕਿਸੇ ਹੋਰ ਤਰੀਕੇ ਨਾਲ ਧਨ ਦੇ ਲੋਭ ਨਾਲ ਖੌਫ ਦੇ ਕੇ ਜੇ ਸੰਸਾਰ ਹੀ ਝੂਠਾ ਹੈ ਤੇ ਫਿਰ ਇਸ ਕਿਸਮ ਦੇ ਅਟੈਂਪਟ ਕਰਨ ਵਾਲੇ ਖੁਦ ਵੀ ਜਾਂਦੇ ਨੇ ਜਿਸ ਨੂੰ 10ਵੇਂ ਪਾਤਸ਼ਾਹ ਨੇ ਯਾਦ ਕਰਵਾਇਆ ਕਿ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਪਏ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਕਿ ਬੜੇ ਮਾਈਟੀ ਕਿੰਗਸ ਜਿਨ੍ਹਾਂ ਦੀ ਕਿੰਨੀ ਰਿਆਇਆ ਸੀ ਜਿਨ੍ਹਾਂ ਅੱਗੇ ਸਿਰ ਝੁਕਾਉਣ ਵਾਲੇ ਕਿੰਨੇ ਸਨ ਉਹ ਅਖੀਰ ਨੰਗੇ ਪੈਰ ਇਸ ਦੁਨੀਆ ਤੋਂ ਚਲੇ ਗਏ ਫਿਰ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਜਦੋਂ ਨੇਤੀ ਦਾ ਸ਼ਲੋਕ ਇਹ ਕਹਿੰਦੇ ਨੇ ਕਿ ਭਾਈ ਇਹ ਸੰਸਾਰ ਬਿਨਸਨਹਾਰ ਹੈ ਔਰ ਸਿਰਫ ਇੱਕ ਰੱਬ ਹੀ ਰਹਿਣ ਵਾਲਾ ਹੈ ਫਿਰ ਇਸ ਬਿਨਸਨਹਾਰ ਦੇ ਵਿੱਚ ਜਿਹੜੀ ਤੁਹਾਡੀ ਜ਼ਿੰਦਗੀ ਹੈ ਜਾਂ ਜਿਹੜਾ ਤੁਹਾਡੇ ਨੂੰ ਮੌਕਾ ਬਣਿਆ ਕੁਝ ਕਰਨ ਦਾ ਉਸ ਤੁਸੀਂ ਡਿਸਟਰਕਸ਼ਨ ਨੂੰ ਕਿਉਂ ਜਨਮ ਦੇ ਰਹੇ ਹੋ ਉਸ ਨੂੰ ਜਾਂ ਤੁਹਾਡਾ ਫਲਸਫਾ ਝੂਠਾ ਹੈ ਤੇ ਜਾਂ ਤੁਹਾਡਾ ਦਾਅਵਾ ਝੂਠਾ ਹੈ ਕਿ ਤੁਹਾਡਾ ਫਲਸਫਾ ਸੱਚ ਹੈ ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਬੇਸ਼ੱਕ ਅੱਜ ਤੋਂ 70 ਸਾਲ ਪਹਿਲਾਂ ਕਿਉਂਕਿ 15 ਅਗਸਤ ਦਾ ਦਿਨ ਆ ਰਿਹਾ ਜਿਹੜਾ ਕਿ 70ਵਾਂ ਇਹਨਾਂ ਦਾ ਆਜ਼ਾਦੀ ਦਿਵਸ ਹੋਏਗਾ 4 ਚੁਫੇਰੇ ਆਲਰੇਡੀ ਉਸ ਦੀਆਂ ਬੜੀਆਂ ਤਿਆਰੀਆਂ ਹੋ ਰਹੀਆਂ ਨੇ ਔਰ ਦਿੱਲੀ ਦੇ ਵਿੱਚ ਇਸ ਮੌਕੇ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਡਰਾਮਾ ਕੀਤਾ ਜਾਂਦਾ ਪੋਪ ਲੀਲਾ ਕਵਾਂ ਡਰਾਮਾ ਵੀ ਨਹੀਂ ਬਹੁਤ ਵੱਡੀ ਪੋਪ ਲੀਲਾ ਕੀਤੀ ਜਾਂਦੀ ਹੈ ਔਰ ਅੰਗਰੇਜ਼ਾਂ ਦੀਆਂ ਬਣੀਆਂ ਹੋਈਆਂ ਇਮਾਰਤਾਂ ਚੋਂ ਉਹਨਾਂ ਦੇ ਬਣੇ ਤੌਰ ਤਰੀਕੇ ਉਹਨਾਂ ਦੀਆਂ ਹੀ ਬਣੀਆਂ ਸੜਕਾਂ ਉਹਨਾਂ ਦੇ ਜ਼ਮਾਨੇ ਦੀਆਂ ਔਰ ਉਹਨਾਂ ਦਾ ਹੀ ਸਾਰੇ ਕੁਝ ਦੇ ਥੱਲੇ ਭਾਰਤ ਦੀ ਸੁਤੰਤਰਤਾ ਦੇ ਗੁਣ ਗਾਏ ਜਾਂਦੇ ਨੇ ਔਰ ਜੋ ਇਹਨਾਂ ਦਾ ਆਪਣਾ ਹਾਲ ਦੇਖਣਾ ਹੈ ਪਿਛਲੇ ਦਿਨਾਂ 'ਚ ਇੱਕ ਖਬਰ ਸੀ ਕਿ ਕਿਵੇਂ ਮੁੰਬਈ ਗੋਆ ਇੱਕ ਪੁਲ ਜਿਹੜਾ ਬ੍ਰਿਟਿਸ਼ ਹੀਰਾ ਦਾ ਸੀ ਅੰਗਰੇਜ਼ ਬਣਾ ਗਏ ਉਹਨਾਂ ਦੀ ਜੇ ਪੁਲ ਦੀ ਉਮਰ ਉਹਨਾਂ ਨੇ 50 ਸਾਲ ਰੱਖੀ ਹੋਏਗੀ ਲਿਖ ਕੇ ਤੇ ਇਸ ਨੂੰ ਬੀਤੇ ਨੂੰ ਵੀ 70 ਸਾਲ ਹੋ ਗਏ ਕਿ ਜੀ ਪੁਲ ਜਿਹੜਾ ਹੈ ਉਹ ਰੁੜ ਗਿਆ ਕਿੰਨੀਆਂ ਗੱਡੀਆਂ ਰੁੜ ਗਈਆਂ 10-15 ਬੰਦੇ ਕਿੰਨੇ ਗਾਇਬ ਕਿੰਨੇ ਮਰ ਗਏ ਲੇਕਿਨ ਫਿਰ ਵੀ ਭਾਰਤ ਦੇਸ਼ ਮਹਾਨ ਹੈ ਇਸ ਕੋਲੋਂ ਕੋਈ ਆਪਣੀ ਸੰਸਥਾ ਨਹੀਂ ਬਣੀ ਕੋਈ ਦੂਸਰਾ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਹੁਣ ਹਿੰਦੂਤਵਾ ਦੇ ਨਾਂ ਥੱਲੇ ਜਿਹੜਾ ਮਾੜਾ ਮੋਟਾ ਐਗਜ਼ਿਸਟ ਕਰਦਾ ਸੀ ਉਹਨੂੰ ਡਿਸਟਰੋਏ ਕਰਨ ਦੀ ਲਾਈਨ ਜ਼ਰੂਰ ਚੱਲ ਰਹੀ ਹੈ ਔਰ ਜਿਹੜਾ ਆਲਰੇਡੀ ਕਿਸੇ ਨੇ ਕ੍ਰੀਏਟ ਕੀਤਾ ਹੋਇਆ ਹੈ ਉਸ ਦੇ ਵਿੱਚ ਆਪਣਾ ਜਾ ਕੇ ਫਾਨਾ ਗੱਡਣਾ ਔਰ ਇਹਦੀ ਜਿਹੜੀ ਪਹਿਲੀ ਖਬਰ ਮੈਂ ਪਿਕ ਕੀਤੀ ਔਰ ਇਸ ਦੇ ਲਈ ਸਾਨੂੰ ਪਰਵਿੰਦਰ ਸਿੰਘ ਜਲੰਧਰ ਵਾਲਿਆਂ ਨੇ ਫੇਸਬੁੱਕ ਮੈਸੇਜ ਵੀ ਲਿਖਿਆ ਸੀ ਔਰ ਉਹਨਾਂ ਨੇ ਕਿਹਾ ਵੀ ਸਿੱਖਾਂ ਤੇ ਇੱਕ ਹੋਰ ਹਮਲਾ आज तक ने एक हेडलाइन दी है कि अब तिरंगे से भी होगी चांदनी चौक की पहचान और इस दे नाल उन्होंने सानू खबर भी भेजी है आज तक दे विच के तिरंगा जिहड़ा है वो लहराएगा और खबर ये उत्थों दे 2 जर्नलिस्ट ने इनू स्पैशली इस खबर नू जिन्हां च रोहित मिश्रा और प्रियंका झा ने लिखे कि दिल्ली च पहला ही और ये खबर दी बिगनिंग है कि भी कनाट प्लेस च हुण तक दा सब तो वड्डा झंडा जिहड़ा है वो मोदी सरकार ने लहराया 2014 ਦੇ ਵਿੱਚ 207 ਫੁੱਟ ਲੰਬੇ ਪੋਲ ਦੇ ਉੱਤੇ ਝੰਡਾ ਲਹਿਰਾਇਆ ਗਿਆ ਇਹ ਦੱਸਣ ਦੇ ਲਈ ਕਿ ਭਾਈ ਇਹ ਹੁਣ ਸਾਡਾ ਮੁਲਕ ਹੈ ਔਰ ਇਹ ਇਸੇ ਤਰ੍ਹਾਂ ਹੁਣ ਚਾਂਦਨੀ ਚੌਂਕ 'ਚ ਹਿੰਦੁਸਤਾਨ ਮਾਰਕੀਟਾਈਲ ਐਸੋਸੀਏਸ਼ਨ ਨੇ ਝੰਡਾ ਲਾਉਣ ਲਈ ਜਿਹੜੀ ਹੈ ਉੱਤਰੀ ਨਗਰ ਨਿਗਮ ਤੋਂ ਇਜਾਜ਼ਤ ਮੰਗੀ ਹੈ ਔਰ ਉਹ ਇਜਾਜ਼ਤ ਦੇ ਦਿੱਤੀ ਗਈ ਹੈ ਹੁਣ ਟਾਊਨ ਹਾਲ ਦੇ ਪਿੱਛੇ ਜਿਹੜਾ ਚੌਂਕ ਹੈ ਉਸ ਦੇ ਵਿੱਚ 45 ਮੀਟਰ ਉੱਚਾ ਝੰਡਾ ਲਾਇਆ ਜਾਏਗਾ
ਔਰ ਇਸ ਮੁੱਦੇ ਨੂੰ ਉੱਤਰੀ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ ਕੋਲ ਰੱਖਿਆ ਗਿਆ, ਜਿਹਨੇ ਸਰਬਸੰਮਤੀ ਨਾਲ ਪਾਸ ਕੀਤਾ ਹੈ। ਔਰ ਹਿੰਦੁਸਤਾਨ ਮਾਰਕੀਟਾਈਲ ਐਸੋਸੀਏਸ਼ਨ ਜਿੱਥੇ ਇਹ ਝੰਡਾ ਲਗਾਉਣ ਦਾ ਸਾਰਾ ਖਰਚ ਸਹਿਗੀ, ਉੱਥੇ ਫਿਊਚਰ ਦੇ ਵਿੱਚ ਇਸ ਦੀ ਉਹ ਦੇਖਭਾਲ ਵੀ ਕਰੇਗੀ। ਔਰ ਜਿਹੜਾ ਨਗਰ ਨਿਗਮ ਹੈ ਉਹ ਝੰਡਾ ਲਾਉਣ ਦੇ ਲਈ ਜ਼ਮੀਨ ਮੁਹੱਈਆ ਕਰਵਾਏਗਾ। ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਝੰਡਾ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਔਰ ਇਸ ਦੇ ਉੱਤੇ 20 ਲੱਖ ਰੁਪਏ ਦਾ ਖਰਚ ਆਏਗਾ, ਜੋ ਕਿ ਜਿਹੜਾ ਕਿ ਐਸੋਸੀਏਸ਼ਨ ਦੇਗੀ। ਔਰ ਇਸ ਦੇ ਉੱਤੇ 45 ਮੀਟਰ ਲੰਬਾ ਝੰਡਾ ਲੱਗੇਗਾ 143 ਫੁੱਟ ਦੇ ਪੋਲ ਦੇ ਉੱਤੇ। ਹੁਣ ਅਦਰਵਾਈਜ਼ ਇਹ ਕੋਈ ਵੱਡੀ ਖਬਰ ਨਹੀਂ ਹੈ, ਝੰਡੇ ਲੱਗਦੇ ਨੇ, ਇੰਨਾ ਵੱਡਾ ਪੋਲ ਹੋ ਗਿਆ। ਪਹਿਲਾਂ ਵੀ ਸਾਰੇ ਭਾਰਤ ਭਰ ਚੋਂ ਲੋਹਾ ਇਕੱਠਾ ਕਰਕੇ ਇਹਨੇ ਕਿਹਾ, ਮੋਦੀ ਨੇ ਜੀ ਗੁਜਰਾਤ 'ਚ ਅਸੀਂ ਸਭ ਤੋਂ ਵੱਡਾ ਵਲਭ ਭਾਈ ਪਟੇਲ ਸਭ ਤੋਂ ਫਿਰਕੂ ਬੰਦਾ ਹੈ, ਪਹਿਲਾ ਹੋਮ ਮਿਨਿਸਟਰ, ਈਵਨ ਗਾਂਧੀ ਦੇ ਮਰਵਾਉਣ ਲਈ ਜਿਹੜਾ ਜ਼ਿੰਮੇਵਾਰ RSS ਦਾ ਬੰਦਾ ਹੈ, ਉਹਦਾ ਅਸੀਂ ਵੱਡਾ ਸਟੈਚੂ ਲਾਣਾ। ਹੁਣ ਦੇਖਣ ਵਾਲੀ ਗੱਲ ਇਹ ਹੈ, ਔਰ ਜੇ ਆਪਣੇ ਸਾਡੇ ਵੀਰ ਜਿਹੜੇ ਜਲੰਧਰ ਤੋਂ ਜਿਨ੍ਹਾਂ ਨੇ ਲਿਖਿਆ ਹੈ ਪਰਵਿੰਦਰ ਸਿੰਘ, ਉਹਨਾਂ ਨੇ ਸਾਨੂੰ ਇਹ ਕਿਹਾ ਕਿ ਵੀ ਇਹਦੇ ਤੇ ਕਮੈਂਟ ਕਰੋ, ਤੇ ਇੱਕ ਗੁਰਸਿੱਖ ਜਲੰਧਰ ਬੈਠੇ ਦੇ ਮਨ 'ਚ ਕੀ ਆਇਆ? ਜੀ ਜੀ ਬਿਲਕੁਲ, ਝੰਡੇ ਸਾਰੇ ਥਾਂ ਲੱਗਦੇ ਨੇ, ਉਹਨਾਂ ਨੂੰ ਨਜ਼ਰ ਆਇਆ ਕਿ ਚਾਂਦਨੀ ਚੌਕ। ਜੀ ਜਦੋਂ ਅਸੀਂ 9ਵੇਂ ਪਾਤਸ਼ਾਹ ਨੂੰ ਯਾਦ ਕਰਦੇ ਹਾਂ, ਇਤਿਹਾਸ ਦੇ ਉਹ ਪੰਨੇ ਫੋਲਦੇ ਹਾਂ, ਤੇ ਸਾਡੇ ਸਾਹਮਣੇ ਚਾਂਦਨੀ ਚੌਕ 'ਚ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਉਸ ਦਰਖਤ ਦੇ ਥੱਲੇ ਜਲਾਦ ਦੀ ਚਲਦੀ ਤਲਵਾਰ, ਔਰ ਉਹਨਾਂ ਦਾ ਇਹ ਫਰਮਾਨ, ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ, ਕਹੋ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ, ਕਿ ਦੁਨੀਆ ਦੇ ਵਿੱਚ ਗਿਆਨਵਾਨ ਕਹਾਣ ਦਾ, ਗਿਆਨੀ ਹੋਣ ਦਾ ਹੱਕ ਉਸੇ ਨੂੰ ਹੀ ਹੈ ਜਿਹੜਾ ਨਾ ਕਿਸੇ ਨੂੰ ਡਰ ਦਿੰਦੇ, ਨਾ ਕਿਸੇ ਦਾ ਡਰ ਮੰਨਦੇ। ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ, ਕਿ ਨਾ ਉਹ ਡਰ ਦਿੰਦਾ ਨਾ ਡਰ ਲੈਂਦਾ। ਹੁਣ ਬੇਸ਼ੱਕ ਚਾਂਦਨੀ ਚੌਂਕ ਉਸ ਬਾਜ਼ਾਰ ਦਾ ਨਾਂ ਸ਼ਾਇਦ ਜਿਹੜਾ ਕਦੇ ਉੱਥੇ ਚਾਂਦੀ ਜਿਹੜੀ ਹੈ ਉਸ ਦਾ ਵੱਡੇ ਪੈਮਾਨੇ ਤੇ ਵਪਾਰ ਹੁੰਦਾ ਸੀ, ਉਸ ਦੇ ਨਾਲ ਜੁੜਿਆ ਹੋਇਆ, ਜਾਂ ਕਦੇ ਜਿਹੜੀ ਚੰਦਰਮਾ ਦੀ ਚਾਂਦਨੀ ਉਸ ਦੇ ਉੱਤੇ ਜਿਹੜੀ ਹੈ ਉਹ ਕਿਸ ਕਿਸਮ ਦਾ ਕੋਈ ਸਟਰਕਚਰ ਹੋ ਸਕਦਾ ਹੈ, ਮੈਂ ਇਹਨੂੰ ਰਿਸਰਚ ਨਹੀਂ ਕਰ ਸਕਿਆ, ਟਾਈਮ ਸ਼ਾਰਟ ਸੀ, ਇਹਦੀ ਹਿਸਟਰੀ ਕੀ ਹੈ ਕਿ ਬਣਿਆ ਕਿਵੇਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖ ਯਾਦਾਂ ਦੇ ਵਿੱਚ, ਸਿੱਖ ਹਿਸਟਰੀ ਦੇ ਵਿੱਚ, ਔਰ ਜੇ ਇਹ ਥੋੜੇ ਬਹੁਤ ਵੀ ਜਿਹੜੇ ਨੇ ਉਹ ਥੈਂਕਫੁਲ ਹੁੰਦੇ, ਗ੍ਰੇਟਫੁਲ ਹੁੰਦੇ, ਅਕਿਰਤ ਕਾਰਨਾ ਹੁੰਦੇ, ਤਾਂ ਇਹਨਾਂ ਦੀ ਕਲੈਕਟਿਵ ਮੈਮਰੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਹੁੰਦੀ। ਔਰ ਇਹ ਚਾਂਦਨੀ ਚੌਂਕ ਨੂੰ ਦੁਨੀਆ ਦਾ ਉਹ ਅਜੂਬਾ ਬਣਾ ਕੇ ਪੇਸ਼ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨਾਲ ਜੋੜ ਕੇ, ਉਹਨਾਂ ਦੀ ਯਾਦ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕੋਈ ਪਿਲਰ ਖੜਾ ਕਰਦੇ ਕਿ ਜਿਹੜਾ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਹੈ। ਜੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬੇਸ਼ੱਕ, ਔਰ ਅਕਸਰ ਇਹ ਅਸੀਂ ਦੁਹਰਾਉਂਦੇ ਕਿ ਇੱਕ ਪਾਸੇ 10-11 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਜਬਰੀ ਪਾਉਣ ਨਹੀਂ ਦੇਣਾ, ਕਿ ਇਹ ਤੇਰਾ ਜਨੇਊ ਇਹ ਡਿਸਕ੍ਰਿਮੀਨੇਟਰੀ ਹੈ, ਇਹ ਸ਼ੂਦਰ ਨਹੀਂ ਇਹਨੂੰ ਪਾ ਸਕਦਾ ਹੈ, ਔਰਤ ਨੂੰ ਪਾਉਣ ਦਾ ਹੱਕ ਨਹੀਂ ਹੈ, ਔਰ ਤੂੰ ਪਾਉਣ ਵਾਲਾ ਜਿਹੜੇ ਤੇਰੇ ਅੰਦਰ ਕਿਹੜੇ ਗੁਣ ਨੇ? ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਖਤ, ਨਾ ਇਹ ਟੁੱਟੈ ਨਾ ਮਲ ਲੱਗੇ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਜੀ ਕਿ ਤੂੰ ਦਇਆ ਤੋਂ ਸਖਣੇ, ਤੇਰੇ 'ਚ ਕੋਈ ਸੰਤੋਖ ਨਾਂ ਦੀ ਚੀਜ਼ ਨਹੀਂ ਹੈ। ਦਇਆ ਕਪਾ ਸੰਤੋਖ ਜਤ ਗੰਢੀ, ਤੂੰ ਬੜਾ ਆਪਣੇ ਆਪ ਨੂੰ ਪੰਡਤ ਬਣਿਆ ਹੋਇਆ ਪਰ ਤੂੰ ਦੁਰਾਚਾਰੀ ਹੈ, ਤੇਰੇ 'ਚ ਜਤ ਨਹੀਂ ਹੈ, ਤੇਰਾ ਆਪਣੀਆਂ ਇੰਦਰੀਆਂ ਦੇ ਉੱਤੇ ਕੰਟਰੋਲ ਨਹੀਂ ਹੈ, ਆਪਣੇ ਮਨ ਦੇ ਉੱਤੇ ਕੰਟਰੋਲ ਨਹੀਂ ਹੈ, ਔਰ ਤੂੰ ਝੂਠ ਹੈ ਜੀ। ਔਰ ਮੈਂ ਉਹ ਜਨੇਊ ਪਾਇਆ ਹੈ, ਔਰ ਮੈਂ ਉਸ ਜਨੇਊ 'ਚ ਯਕੀਨ ਰੱਖਦਾ ਜਿਸ ਦੇ ਨਾਲ ਮਨੁੱਖ ਦੇ ਮਨ 'ਚ ਦਇਆ ਹੋਏ, ਸੰਤੋਖ ਹੋਏ, ਉਸ ਦਾ ਆਪਣੇ ਮਨ ਦੇ ਉੱਤੇ ਵਸ ਹੋਏ, ਔਰ ਉਹ ਸੱਚ ਦੇ ਰਸਤੇ ਤੇ ਤੁਰੇ। ਜੇ ਇਹ ਜਨੇਊ ਹੈ ਪੰਡਤ ਜੀ ਤੇ ਮੈਨੂੰ ਪਾ ਦਿਓ, ਇਹ ਉਹ ਜਨੇਊ ਹੈ ਜਿਹੜਾ ਨਾ ਇਹ ਟੁੱਟੇ, ਨਾ ਮਲ ਲੱਗਿਆ, ਨਾ ਇਹ ਜਲੇ ਨਾ ਜਾਏ, ਨਾ ਇਹ ਟੁੱਟਦਾ, ਨਾ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ, ਇਹ ਕਿਤੇ ਨਹੀਂ ਜਾਂਦਾ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਸੋ ਜ਼ਾਹਰ ਹੈ ਕਿ ਜਿਹੜੀ ਪਹਿਲੀ ਲਾਈਨ ਸਿੱਖ ਥਾਟ ਦੀ, ਗੁਰਮਤ ਫਿਲਾਸਫੀ ਦੀ, ਬ੍ਰਾਹਮਣਵਾਦ ਦੇ ਨਾਲ ਖਿੱਚੀ ਗਈ, ਉਹ 11 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਨੇ
ਇਹ ਜਿਹੜਾ ਕਿ ਹਿੰਦੂ ਬਣਾਉਣ ਦਾ ਯੱਗਯੋਪਵੀਤ ਦਾ ਮੁੱਖ ਪਾਠ ਸੀ, ਜਿਹਨੂੰ ਬੜੇ ਸ਼ਾਨੋ ਸ਼ੌਕਤ ਦੇ ਨਾਲ ਕੀਤਾ ਜਾਂਦਾ ਸੀ। ਅੱਜ ਵੀ ਹਿੰਦੂ ਜਦੋਂ ਯੱਗਯੋਪਵੀਤ ਕਰਦੇ ਨੇ, ਵਿਆਹ ਵਾਂਗ ਉਹਨਾਂ ਦੇ ਰੌਣਕਾਂ ਹੁੰਦੀਆਂ ਨੇ ਔਰ ਸਾਰੇ ਰਿਸ਼ਤੇਦਾਰ ਭਾਈਚਾਰਾ ਸੱਦਿਆ ਜਾਂਦਾ ਜੀ। ਇਸੇ ਤਰ੍ਹਾਂ ਹੀ ਮਹਿਤਾ ਕਾਲੂ ਜੀ ਨੇ ਵੀ ਕੀਤਾ ਸੀ। ਪਰ ਗੁਰੂ ਨਾਨਕ ਸਾਹਿਬ ਨੇ ਇਸ ਫਿਲਾਸਫੀ ਨੂੰ, ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਨਕਾਰ ਦਿੱਤਾ ਸੀ ਜੀ। ਹੁਣ ਇਹ ਕਿਉਂ ਜਿਹਾ ਇਤਿਹਾਸ ਦਾ ਕ੍ਰਿਸ਼ਮਾ ਹੈ ਜਿਸ ਨੂੰ ਅਸੀਂ ਜਦੋਂ ਚਾਂਦਨੀ ਚੌਂਕ ਵੱਲ ਫਿਰ ਨਜ਼ਰ ਦੌੜਦੀ ਹੈ, ਕਿਤੇ ਨਨਕਾਣੇ ਦੇ ਵਿੱਚ ਬਾਲ ਨਾਨਕ ਉਸ ਨੂੰ ਸਾਹਮਣੇ ਲਿਆਂਦੇ ਨੇ ਕਿ ਗੁਰਮਤਿ ਦੀ ਫਿਲਾਸਫੀ ਕੀ ਹੈ, ਤੇ ਫਿਰ ਲਗਭਗ ਉਹ ਸਿਨੈਰੀਓ ਜੇ ਅਸੀਂ ਪਹਿਲਾਂ ਆਨੰਦਪੁਰ ਸਾਹਿਬ ਵੱਲ ਆਪਣੀ ਨਜ਼ਰ ਦੌੜਾਈਏ ਕਿ 9 ਸਾਲ ਦੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਕਸ਼ਮੀਰੀ ਪੰਡਤ ਆਏ ਬੈਠੇ ਨੇ ਸਾਹਮਣੇ, ਉਹ ਦੱਸ ਰਹੇ ਨੇ ਕਸ਼ਮੀਰ 'ਚ ਕੀ ਵਾਪਰ ਰਿਹਾ। ਇਹ ਨਹੀਂ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਨਹੀਂ ਸੀ ਵੀ ਕੀ ਵਾਪਰ ਰਿਹਾ, ਉਹ ਤਾਂ ਉਹ ਸਾਰੇ ਨੂੰ ਸੁਣ ਕੇ ਹੀ ਅਸਾਮ ਦੇ ਵਿੱਚੋਂ ਸਨ, ਉਹ ਬੜੀ ਤੇਜ਼ੀ ਨਾਲ ਅਨੰਦਪੁਰ ਸਾਹਿਬ ਪਹੁੰਚੇ ਸਨ, ਕਿਉਂਕਿ ਔਰੰਗਜ਼ੇਬ ਦਾ ਰਾਜ, ਉਸ ਦੇ ਜ਼ੁਲਮਾਂ ਦੀ ਕਹਾਣੀ, ਜ਼ਬਰਦਸਤੀ, ਉਸਨੇ ਆਪਣੇ ਪਿਓ ਨਾਲ ਕੀ ਕੀਤਾ ਹੈ, ਭਰਾਵਾਂ ਨਾਲ ਕੀ ਕੀਤਾ ਔਰ ਕਸ਼ਮੀਰ ਦੇ ਵਿੱਚ ਕਿਸ ਕਿਸਮ ਦਾ ਜ਼ੁਲਮ ਹੋ ਰਿਹਾ ਸੀ। ਹੁਣ ਉਹ ਪੰਡਤ ਜਿਹੜੇ ਕਿ ਉੱਥੋਂ ਪੰਡਤ ਕਿਰਪਾ ਸਾਗਰ ਜਿਹੜੇ ਕਿ ਮੁੱਖ ਤੌਰ ਦੇ ਉੱਤੇ 500 ਪੰਡਤਾਂ ਦਾ ਡੈਲੀਗੇਸ਼ਨ ਲੈ ਕੇ ਆਏ ਹੋਏ ਨੇ, ਉਹ ਆਪਣੀ ਕਹਾਣੀ ਸੁਣਾ ਰਹੇ ਨੇ ਔਰ ਇਧਰ ਗੁਰੂ ਤੇਗ ਬਹਾਦਰ ਸਾਹਿਬ ਗੰਭੀਰ ਮੁਦਰਾ 'ਚ ਨੇ। 9 ਸਾਲ ਦੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਛਦੇ ਨੇ ਔਰ ਹਰ ਸਿੱਖ ਬੱਚੇ ਨੂੰ ਵੀ ਪੁੱਛਿਆ ਜਾਏ ਤੇ ਇਹ ਸਾਖੀ ਉਸ ਨੂੰ ਜ਼ਰੂਰ ਯਾਦ ਹੁੰਦੀ ਹੈ ਕਿ ਇਹ ਕਿਉਂ ਰੋਂਦੇ ਨੇ ਔਰ ਇਹ ਕਿਉਂ ਦੁਖੀ ਨੇ। ਉਹਨਾਂ ਨੇ ਕਿਹਾ ਜੀ ਕਿਉਂਕਿ ਇਹਨਾਂ ਦਾ ਧਰਮ ਖਤਰੇ 'ਚ। ਔਰ ਫਿਰ ਜਦੋਂ ਉਸ ਦਾ ਹੱਲ ਪੁੱਛਿਆ ਜਾਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਭਾਈ ਇਸ ਮੁਲਕ ਦੇ ਬਹੁ ਗਿਣਤੀ ਦੀ ਜ਼ਮੀਰ ਵੀ ਮਰ ਚੁੱਕੀ ਹੈ ਤੇ ਜਿਨ੍ਹਾਂ ਦੇ ਹੱਥ ਰਾਜਸੀ ਸਤਾ ਹੈ ਉਹ ਵੀ ਸਤਾ ਦੇ ਨਸ਼ੇ 'ਚ ਅੰਨੇ ਹੋ ਚੁੱਕੇ ਨੇ। ਇਸ ਸਾਰੀ ਫਿਜ਼ਾ 'ਚ ਤਬਦੀਲੀ ਹੋ ਸਕਦੀ ਹੈ ਜੇ ਕੋਈ ਪੁਰਖ ਆਪਣੀ ਕੁਰਬਾਨੀ ਦੇ, ਆਪਣਾ ਖੂਨ ਦੇ, ਜਿਸ ਦੇ ਨਾਲ ਮਰੀਆਂ ਜ਼ਮੀਰਾਂ ਜਾਗਣ। ਔਰ 9 ਸਾਲ ਦੇ ਬਾਲਾ ਪ੍ਰੀਤਮ ਆਪਣੇ ਪਿਤਾ ਨੂੰ ਕਹਿੰਦੇ ਨੇ ਕਿ ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਪੁਰਖ ਹੋ ਸਕਦਾ ਜੀ, ਔਰ ਤੁਸੀਂ ਜਿਹੜਾ ਇਹਨਾਂ ਦੇ ਧਰਮ ਦੀ ਰਾਖੀ ਕਰੋ। ਹੁਣ ਇੱਕ ਪਾਸੇ ਇਹ ਇਤਿਹਾਸ ਦਾ ਫਿਰ ਉਹ ਸਿਨੈਰੀਓ ਕਿ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਦਿੱਲੀ ਖੁਦ ਚੱਲ ਕੇ ਜਾਂਦੇ ਨੇ 5 ਸਿੱਖਾਂ ਦੇ ਨਾਲ ਔਰ ਚਾਂਦਨੀ ਚੌਕ ਦਾ ਇਤਿਹਾਸ ਸਾਡੀਆਂ ਯਾਦਾਂ ਦੇ ਵਿੱਚ ਵਸਿਆ ਹੋਇਆ। ਭਾਈ ਮਤੀ ਦਾਸ, ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਆਰੇ ਨਾਲ 2 ਫਾੜ ਕਰਕੇ, ਔਰ ਜੇ ਆਰੇ ਨਾਲ ਚੀਰਨ ਦਾ ਜਿਹੜਾ ਫਤਵਾ ਸੁਣਾਇਆ ਜਾਂਦਾ ਕਾਜ਼ੀ ਵੱਲੋਂ ਤੇ ਜਿਉਂ ਹੀ ਉਹ ਆਰਾ ਸਿਰ ਦੇ ਉੱਤੇ ਉਹਨਾਂ ਦੇ ਟਿਕਦਾ, ਉਹ ਉੱਤੇ ਹੱਥ ਦੇ ਨਾਲ ਉਸ ਦੇ ਦੰਦੇ ਨੂੰ ਦੇਖ ਕੇ ਕਹਿੰਦੇ ਨੇ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਜੀ, ਕਿ ਤੇਰੇ ਆਰੇ ਦੇ ਦੰਦੇ ਬਹੁਤ ਤਿੱਖੇ ਨੇ, ਆਰਾ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਪਰ ਤੇਰੇ ਆਰੇ ਦੇ ਦੰਦੇ ਬਹੁਤ ਖੁੰਡੇ ਨੇ, ਇਹਨਾਂ ਨੂੰ ਤਿੱਖੇ ਬਣਾ। ਹੁਣ ਇਹ ਔਰ ਉਹ 2 ਫਾੜ ਹੁੰਦੇ ਨੇ, ਜਪਜੀ ਦਾ ਪਾਠ ਚੱਲਦਾ ਹੈ। ਫਿਰ ਅਸੀਂ ਭਾਈ ਸਤੀ ਦਾਸ, ਉਹਨਾਂ ਦੇ ਭਰਾਤਾ ਜਿਨ੍ਹਾਂ ਨੂੰ ਜਿਉਂਦਿਆਂ ਜਿਹੜਾ ਰੂੰ ਦੇ ਗੋੜੇ ਬੰਨ ਕੇ ਜਿਹੜੇ ਉਹ ਸਾੜ ਦਿੱਤਾ ਜਾਂਦਾ ਹੈ। ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉਸੇ ਹੀ ਚਾਂਦਨੀ ਚੌਂਕ ਦੇ ਵਿੱਚ ਜਿਹੜਾ ਉਹ ਗਰਮ ਵੱਡੇ ਪਤੀਲੇ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਂਦਾ ਹੈ। ਔਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਉਸ ਚਾਂਦਨੀ ਚੌਂਕ ਜਿਸ ਪਰ ਥਾਏ ਖੁਦ 10ਵੇਂ ਪਾਤਸ਼ਾਹ ਨੇ ਆਪਣੀ ਲਿਖਤ ਦੇ ਵਿੱਚ ਫਰਮਾਇਆ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ तेग बहादुर सी क्रिया करी न किन्ही आन तेग बहादुर के चलत भयो जगत को सोख है सब जग भयो जय 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 सुरलोक जी। कि हुण ਇਹ ਇਸ ਯੁੱਗ ਦਾ ਵੱਡਾ ਸਾਕਾ ਕਿਉਂਕਿ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਉਹਨਾਂ ਦਾ, ਇਹਨਾਂ ਕਿਰਤਕਣਾਂ ਦਾ ਜਿਨ੍ਹਾਂ ਦੇ ਹੱਥ 'ਚ ਅੱਜ ਪੋਲੀਟੀਕਲ ਪਾਵਰ ਹੈ ਔਰ ਜਿਨ੍ਹਾਂ ਨੂੰ ਉਸ ਚਾਂਦਨੀ ਚੌਂਕ ਦੇ ਅੰਦਰ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਨਾ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਨਜ਼ਰ ਆਏ ਕਿ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਤਾਂ ਇਹਨਾਂ ਦੀ ਸਰਕਾਰ ਦਿੱਲੀ ਦੀ ਮੋਦੀ ਕਿਉਂਕਿ ਦਿੱਲੀ ਦਾ ਜਿਹੜਾ ਟਰਸਟ ਹੈ ਉਹਦੇ ਤੇ ਬੀਜੇਪੀ ਦਾ ਕਬਜ਼ਾ ਹੈ ਜੀ। ਆਮ ਆਦਮੀ ਪਾਰਟੀ ਜਿਨ੍ਹਾਂ ਦੀ ਲੋਕਲ ਬਣਿਆ ਹੋਇਆ, ਉਹਨਾਂ ਦੀ ਲੋਕਲ ਹਲਕਾ
ਨੰਦਾ ਉਹਨਾਂ ਦੀ MLA, ਔਰ ਇਹ ਤਾਂ ਉਸ ਪਿਓ ਨੂੰ ਢਾ ਕੇ ਚਲੇ ਗਏ ਜਿਹੜਾ ਪਿਓ ਉਸ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਜਿਹੜਾ ਕਿ ਹਰ ਪਿਆਸੇ ਨੂੰ ਸਰਵ ਕਰਦਾ ਹੈ ਉਹਦੇ ਵਿੱਚ, ਕਿਉਂਕਿ ਚਾਂਦਨੀ ਚੌਂਕ ਮੁਸਲਮਾਨ ਬਹੁ ਗਿਣਤੀ ਹੈ ਉਸ ਦੇ ਆੜੇ ਦੁਆੜੇ। ਪਰ ਇਹ ਤਿਰੰਗਾ ਜਿੱਥੇ ਇੱਕ ਪਾਸੇ ਮੈਂ ਸਮਝਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਲੈਗੇਸੀ ਵੱਲ ਪਿੱਠ ਕਰਨਾ ਹੈ, ਉੱਥੇ ਇਸ ਦਾ ਮਕਸਦ ਮੁਸਲਮਾਨਾਂ ਨੂੰ ਵੀ ਇਹ ਦੱਸਣਾ ਹੈ ਕਿ ਤੁਸੀਂ ਚਾਂਦਨੀ ਚੌਂਕ 'ਚ ਰਹਿ ਕੇ ਆਪਣੇ ਆਪ ਨੂੰ ਬੜੀ ਬਹੁ ਗਿਣਤੀ ਮੰਨਦੇ ਆ, ਇਹ ਸਮਝਦੇ ਹੋਵੋਗੇ ਕਿ ਤੁਸੀਂ ਵਿਦਨ ਇੰਡੀਆ ਇੱਕ ਪਾਕਿਸਤਾਨ ਬਣਾਇਆ। ਇਵੇਂ ਹੀ ਕਹਿਣਗੇ ਜਿਹੜੀ ਮੁਸਲਮਾਨ ਆਬਾਦੀ, ਔਰ ਕਈ ਵਾਰੀ ਇਹਨਾਂ ਦੇ ਲੀਡਰ ਪ੍ਰਾਈਵੇਟ ਕਹਿਣਗੇ ਕਿ ਜੀ ਇੱਥੇ ਤਾਂ ਥਾਂ ਥਾਂ ਪਾਕਿਸਤਾਨ ਨੇ, ਔਰ ਇਹ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਨੇ ਕਿ ਤੁਸੀਂ ਔਰ ਜਿੰਨਾ ਉੱਚਾ ਖੜਾ ਕੀਤਾ ਕਿ ਤੁਸੀਂ ਤਿਰੰਗੇ ਦੀ ਛਾਂ ਥੱਲੇ ਹੋ। ਮਤਲਬ ਇਹ ਹੈ, ਇਹ ਉਹੀ ਹੈ ਭਾਰਤ ਮਾਤਾ ਕੀ ਜੈ ਕਹਾਣਾ ਸਿਰ ਤੇ ਲਿਜਾ ਕੇ ਤਿਰੰਗਾ, ਉੱਥੇ ਤਿਰੰਗਾ ਨਹਿਰੂ ਨੇ ਲਹਿਰਾਇਆ ਸੀ, ਉੱਥੇ ਤਿਰੰਗਾ ਲਹਿਰਾਉਣ ਦੇ ਲਈ ਕਿਸੇ ਨੇ ਕੋਈ ਕੁਰਬਾਨੀ ਦਿੱਤੀ ਸੀ, ਕੋਈ ਤੋਪਾਂ ਦੇ ਨਾਲ ਉਡਾਇਆ ਗਿਆ ਸੀ ਕੂਕਿਆਂ ਦੀ ਤਰ੍ਹਾਂ, ਜਾਂ ਕੋਈ ਗੁਰੂ ਕੇ ਬਾਗ ਦੇ ਵਾਂਗ ਕਿਤੇ ਡਾਂਗਾ ਖਾਣ ਵਾਲਾ ਚੌਂਕ ਹੈ, ਫਿਰ ਤੁਸੀਂ ਜ਼ਰੂਰ ਲਹਿਰਾਓ ਕਿ ਜੀ ਇੱਥੇ ਤਿਰੰਗਾ ਲਹਿਰਾਣ ਆਏ ਸੀ। ਔਰ ਇੱਥੇ ਹਾਂ ਇਸ ਸੀਸਗੰਜ ਦੇ ਬਾਹਰ 1930 ਚ ਸਿੱਖਾਂ ਨੇ ਗੋਲੀਆਂ ਖਾਧੀਆਂ ਨੇ ਅੰਗਰੇਜ਼ਾਂ ਦੀਆਂ, ਔਰ ਇਹ ਉਹੀ ਪੀਰੀਅਡ ਸੀ ਕਿ ਜਦੋਂ 4 ਚਫੇਰੇ ਸੀਸਗੰਜ ਲੌਕ ਕਰ ਦਿੱਤਾ ਕਿਉਂਕਿ ਸਿੱਖ ਜਿਹੜੇ ਨੇ ਆਜ਼ਾਦੀ ਦੇ ਲਈ ਆਵਾਜ਼ ਚੁੱਕ ਰਹੇ ਸੀ, ਔਰ ਬਾਅਦ ਚ ਗਾਂਧੀ ਉੱਥੇ ਆਇਆ, ਔਰ ਇਹ 1931 ਚ ਉਹਨੇ ਹੀ ਗਾਂਧੀ ਨੇ ਗੁਰਦੁਆਰਾ ਸੀਸਗੰਜ ਚ ਖਲੋ ਕੇ ਕਿਹਾ ਸੀ ਕਿ no constitution in India will be accepted which won't be acceptable to the Sikhs, ਔਰ ਉਸੇ ਦੀਵਾਨ ਦੇ ਵਿੱਚ ਚਾਂਦਨੀ ਚੌਂਕ ਦੇ। ਔਰ ਜਦੋਂ ਤੁਸੀਂ ਅਕਿਰਤ ਕਣਾ ਦੀ ਕਹਾਣੀ ਦੇਖਦੇ ਹੋ ਤੇ ਫਿਰ ਇਹ ਗੱਲਾਂ ਬੇਸ਼ੱਕ ਕਈ ਵਾਰ ਅਸੀਂ ਅੱਗੇ ਵੀ ਕਹੀਆਂ ਮੁੜ ਚੇਤੇ ਆਉਂਦੀਆਂ ਨੇ। ਔਰ ਉਸ ਦੀਵਾਨ 'ਚ ਬੈਠੇ ਇੱਕ ਭਾਈ ਮਧਸੂਦਨ ਸਿੰਘ ਬੇਦੀ ਨੇ ਖਲੋ ਕੇ ਗਾਂਧੀ ਨੂੰ ਕਿਹਾ ਕਿ ਇਸ ਦੀ ਕੀ ਗਾਰੰਟੀ ਹੈ ਕਿ ਤੁਸੀਂ ਆਪਣੇ ਵਾਅਦੇ ਤੇ ਕਾਇਮ ਰਹੋਗੇ, ਤੁਸੀਂ ਮੁੱਕਰ ਵੀ ਸਕਦੇ ਹੋ। ਔਰ ਫਿਰ ਉਹਨੇ ਆਪਣੀ ਟੁੱਟੀ ਜਿਹੀ ਗੁਜਰਾਤੀ ਸਟਾਈਲ ਦੀ ਜਿਹੜੀ ਹੈ ਹਿੰਦੁਸਤਾਨੀ ਦੇ ਵਿੱਚ ਕਿਹਾ, ਜਿਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਥਾਂ ਥਾਂ ਪੜ੍ਹਦੇ ਹਾਂ, then Sikhs know how to defend themselves. Then Sikhs will be justified in unsheathing the sword which their Guru has given. ਇਸ ਕਿਸਮ ਦਾ ਉਹਦਾ ਕਿ ਫਿਰ ਸਿੱਖ ਤਾਂ ਬਹਾਦਰ ਨੇ, ਸਿੱਖਾਂ ਨੂੰ ਪਤਾ ਹੈ ਆਪਣੇ ਹੱਕ ਕਿਵੇਂ ਲੈਣੇ ਨੇ, ਫਿਰ ਤੁਸੀਂ ਜਿਹੜਾ ਤਲਵਾਰ ਨੂੰ ਹੱਥ 'ਚ ਲੈਣਾ ਜਿਹੜਾ ਇਹ ਤੁਹਾਡਾ ਹੱਕ ਹੋਏਗਾ ਜੀ। ਹੁਣ ਅੱਜ ਉਹੀ ਚਾਂਦਨੀ ਚੌਂਕ, ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰੈਜ਼ੈਂਸ ਨਜ਼ਰ ਆਈ, ਨਾ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦੀ ਆਈ, ਨਾ ਇਸ ਚਾਂਦਨੀ ਚੌਂਕ ਦੇ ਨਾਲ ਜੁੜਿਆ ਉਹ ਇਤਿਹਾਸ ਕਿ ਕਿਵੇਂ 1783 ਦੇ ਵਿੱਚ ਜਦੋਂ ਫਿਰ 30,000 ਖਾਲਸੇ ਨੇ, ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਕਮਾਂਡ ਥੱਲੇ ਜਿੱਥੇ ਅੱਜ 30,000 ਹੀ ਕੋਰਟ ਹੈ ਉੱਥੇ ਆ ਕੇ ਮੁਕਾਮ ਕੀਤਾ ਸੀ। ਦਾ ਨਾ ਹੀ 30,000 ਹੀ ਦਿੱਲੀ 'ਚ ਇਸ ਲਈ ਹੈ ਕਿ ਉੱਥੇ 30,000 ਖਾਲਸੇ ਦੀ ਫੌਜ ਨੇ ਪੜਾ ਕੀਤਾ ਸੀ। ਔਰ ਲਾਲ ਕਿਲੇ ਦੇ ਉੱਤੇ ਜਦੋਂ ਕੇਸਰੀ ਨਿਸ਼ਾਨ ਲਹਿਰਾਇਆ ਉਸ ਤਖਤ ਦੇ ਉੱਤੇ ਜੱਸਾ ਸਿੰਘ ਆਹਲੂਵਾਲੀਆ ਬੈਠੇ ਤੇ ਫਿਰ ਜਿਹੜਾ ਸਮਝੌਤਾ ਬਾਅਦ ਦੇ ਵਿੱਚ ਹੋਇਆ ਸਿਰਫ ਇੱਕ ਸ਼ਰਤ ਦੇ ਉੱਤੇ, ਉਹਨਾਂ ਨੇ ਕਿਹਾ ਕਿ ਇਸ ਥਾਂ ਦੇ ਉੱਤੇ, ਇਸ ਸ਼ਹਿਰ ਦੇ ਵਿੱਚ ਸਾਡੇ ਗੁਰੂਆਂ ਦੇ ਇਤਿਹਾਸਕ ਅਸਥਾਨ ਨੇ ਔਰ ਅਸੀਂ ਉਹਨਾਂ ਨੂੰ ਦੀ ਜਿਹੜੀ ਹੈ ਸਾਂਭ ਸੰਭਾਲ ਉੱਥੇ ਗੁਰਦੁਆਰੇ ਬਣਾਉਣੇ ਨੇ। ਔਰ ਇਵੇਂ ਉਹ 30,000 ਖਾਲਸੇ ਨੇ ਜਾ ਕੇ ਗੁਰਦੁਆਰਾ ਮਜਨੂ ਟਿੱਲਾ ਜਿੱਥੇ ਅੱਜ ਮੌਜੂਦ ਹੈ ਉੱਥੇ ਮੁਕਾਮ ਕੀਤਾ, ਤਲਵਾਰਾਂ ਵਾਪਸ ਮਿਆਨਾਂ ਦੇ ਵਿੱਚ ਪਾਈਆਂ ਔਰ ਉਹੀ ਜਿਹੜੇ ਨੇ ਉਹਨਾਂ ਨੇ ਕੰਸਟਰਕਸ਼ਨ ਰਾਹੀਂ, ਹੱਥੀਂ ਕਾਰ ਸੇਵਾ ਰਾਹੀਂ ਇਹ ਪਹਿਲਾ ਗੁਰਦੁਆਰਾ ਸੀਸਗੰਜ ਸਾਹਿਬ ਇਹ ਉਸਾਰਿਆ। ਇਸ ਦੇ ਲਈ ਨਿਸ਼ਾਨਦੇਹੀ ਕੀਤੀ ਗਈ। ਇਵੇਂ ਨਹੀਂ ਸੀ ਵੀ ਉੱਥੇ ਥਾਵਾਂ ਬਣੀਆਂ ਹੋਈਆਂ ਸੀ, ਕਿਸੇ ਦੇ ਕਬਜ਼ਾ ਕੀਤਾ ਹੋਇਆ ਸੀ, ਕਿਤੇ ਕੁਝ ਹੋਰ ਬਣਿਆ ਹੋਇਆ ਸੀ। ਉਹਨਾਂ ਨੇ ਲੱਭਿਆ ਕਿ ਭਾਈ ਇੱਥੇ ਖੂਹ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਇਸ਼ਨਾਨ ਕੀਤਾ ਸੀ, ਇੱਕ ਦਰਖਤ ਸੀ ਔਰ ਇੱਕ ਬਹੁਤ ਬੁੱਢੀ ਮਾਈ 100 ਸਾਲ ਤੋਂ ਉੱਪਰ ਜਿਸ ਨੇ ਕਿਹਾ, ਕਿਉਂਕਿ 1783 ਦੇ ਵਿੱਚ ਦਿੱਲੀ ਫਤਿਹ ਹੁੰਦੀ ਹੈ, ਸੋ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ। ਉਹ ਬੁੱਢੜੀ ਮਾਈ 118-20 ਸਾਲ ਦੀ, ਉਸ ਨੇ ਆ ਕੇ ਕਿਹਾ, ਉਹਨਾਂ ਨੇ ਜਦੋਂ ਲੱਭਿਆ ਕਿ ਭਾਈ ਕੋਈ ਜਿਹਨੂੰ ਪਤਾ ਹੋਏ ਵੀ ਕਿੱਥੇ ਕੀ ਨਿਸ਼ਾਨਦੇਹੀ ਹੋ ਰਹੀ ਸੀ ਤਾਂ ਉਹਨੇ ਕਿਹਾ ਵੀ ਮੈਂ ਬਹੁਤ ਛੋਟੀ ਜਿਹੀ ਸੀ ਤੇ ਮੈਂ ਆਪਣੀ ਦਾਦੀ ਦੇ ਨਾਲ ਜਿਹੜਾ ਖੂਨ ਦਾ ਥੜਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, ਮੈਂ ਮਾਸ਼ਕੀ, ਉਹ ਮਾਸ਼ਕੀ ਸੀ ਮਾਤਾ ਜਿਹੜੇ ਪਾਣੀ ਦਾ ਕਰਦੇ ਨੇ, ਕਿ ਮੈਂ ਉਸ ਥੜੇ ਨੂੰ ਧੋਤਾ ਸੀ ਔਰ ਮੈਨੂੰ ਯਾਦ ਹੈ ਕਿ ਇਸ ਤਰੀਕੇ ਨਾਲ ਨਿਸ਼ਾਨਦੇਹੀ ਹੋਈ। ਔਰ ਇਹ ਜਿਨ੍ਹਾਂ ਸਿੱਖਾਂ ਨੇ ਪੋਲੀਟੀਕਲ ਪਾਵਰ ਪਹਿਲਾਂ
ਮੁਗਲਿਆ ਰਾਜ ਦੀ ਜੜ ਪੁੱਟ ਕੇ ਫਿਰ ਅੰਗਰੇਜ਼ ਆ ਗਏ ਔਰ ਕਿਵੇਂ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਜਿਹੜਾ ਲਗਭਗ 100 ਸਾਲ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਔਰ ਅੱਜ ਉਸ ਚਾਂਦਨੀ ਚੌਂਕ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨਹੀਂ ਹੈ। ਉਹ ਤਾਂ ਸਿੱਖ ਆਪਣੇ ਗੁਰਦੁਆਰਿਆਂ 'ਚੋਂ ਲੰਗਰ ਇਹਨਾਂ ਨੂੰ ਪਕਾ ਕੇ ਖਵਾਈ ਜਾਣ, ਇਹਨਾਂ ਨੂੰ ਪਾਣੀ ਪਿਆਈ ਜਾਣ, ਇਹ ਜਿਹੜੇ ਨੇ ਆ ਕੇ ਬੁਲਡੋਜ਼ਰ ਲੈ ਕੇ ਪਿਆਉਣ ਢਾ ਦੇਣ ਤੇ ਲੱਗੇਗਾ ਇਹਨਾਂ ਦਾ ਤਿਰੰਗਾ। ਇਹ ਹੈ ਜਦੋਂ ਕਿ ਪੋਲੀਟੀਕਲ ਪਾਵਰ ਨਹੀਂ ਹੁੰਦੀ, ਜਿਨ੍ਹਾਂ ਦੇ ਹੱਥ 'ਚ ਪਾਵਰ ਆਉਂਦੀ, ਕਿਵੇਂ ਜਾਲੀ ਇਤਿਹਾਸ ਲਿਖਿਆ ਜਾਂਦਾ ਹੈ, ਕਿਵੇਂ ਕ੍ਰੀਏਟ ਕੀਤਾ ਜਾਂਦਾ ਹੈ, ਕਿਵੇਂ ਦੂਸਰਿਆਂ ਨੂੰ ਉਸ ਦਬਦਬੇ 'ਚ ਰੱਖਿਆ ਜਾਂਦਾ ਹੈ। ਸੋ ਕੁੱਲ ਮਿਲਾ ਕੇ ਇੱਕ ਪਾਰਟ ਜਿਹੜਾ ਹੈ ਇਹ ਅੱਜ ਦੇ ਇਸ ਪਾਰਟ 'ਚ ਮੈਂ ਸਮਝਦਾ ਵੀ ਅਹਿਮੀਅਤ ਵਾਲਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।